ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤਿੰਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਤੇ ਰਮਨ ਭਾਜੀ ਨੂੰ ਧਿਆਨ ਨਾਲ ਸੁਣਿਓ ਜੀ। ਮੇਰੀ ਵੀ ਸਿਚੁਏਸ਼ਨ ਜਿਹੜੀ ਆ, ਮੈਨੂੰ ਭਾਜੀ ਸਾਲ ਕੁ ਪਹਿਲਾਂ ਇੱਥੇ ਇੱਕ ਵਾਰੀ ਹਾਈਵੇ ਪੈਟਰੋਲ ਰੋਕਿਆ ਸੀ ਕੈਲੀਫੋਰਨੀਆ 'ਚ। ਉਹ ਕਹਿੰਦਾ ਸੀ ਕਿ ਤੂੰ ਵੀ ਥੋੜਾ ਸੇਫ ਰੋਕਣਾ, ਭਾਵੇਂ ਥੋੜਾ ਅੱਗੇ ਲੈ ਲੈਂਦਾ, ਵੀ ਜੇ ਕੋਈ ਐਕਸੀਡੈਂਟ ਹੋ ਜਾਵੇ ਤਾਂ ਕਹਿੰਦਾ ਰੋਕਣ ਵਾਲੇ ਦੇ ਗਲ ਪੈ ਜਾਂਦਾ ਹੁੰਦਾ। ਤਾਂ ਲਾਸਟ ਵੀਕ ਭਾਜੀ ਮੈਨੂੰ ਓਕਲਾਹੋਮਾ 'ਚ ਮੈਂ ਲੋਡ ਚੱਕ ਕੇ ਤੁਰਿਆ ਸੀ ਰਾਤੀ 8-9 ਵਜੇ ਨਾਲ, ਤੇ ਮੇਰੇ ਸੇਫਟੀ ਵੈਸਟ ਵੀ ਪਾਈ ਹੋਈ ਸੀ। ਤਾਂ ਮੈਂ ਹਲੇ 2-4 ਮੀਲਾਂ ਆਇਆ ਤਾਂ ਮੈਨੂੰ ਓਕਲਾਹੋਮਾ ਵਾਲੇ ਪੁਲਿਸ ਵਾਲੇ ਨੇ ਲਾਈਟਾਂ ਲਾਤੀਆਂ। ਸਪੀਡ ਸੀਗੀ ਉੱਥੇ 60 ਦੀ, ਮੈਂ ਉੱਥੇ 55 'ਤੇ ਸੀਗਾ। ਮੈਂ ਆਪਣਾ ਜਿਸਲੇ ਉਹਨੇ ਲਾਈਟਾਂ ਲਾਈਆਂ ਮੈਂ ਆਪਣਾ ਸਪੀਡੋਮੀਟਰ ਵੀ ਚੈੱਕ ਕੀਤਾ। ਉੱਥੇ ਭਾਜੀ ਉਹ ਸਿੰਗਲ ਹਾਈਵੇ ਆ, 60 ਆ, ਉਹਦੇ ਸ਼ੋਲਡਰ ਜਮਾ ਹੀ ਨਹੀਂ ਹੈਗਾ। ਤੇ ਮੈਂ ਹੈਜਟ ਔਨ ਕਰ ਦਿੱਤੇ ਤਾਂ ਸਪੀਡ ਘਟਾਤੀ। ਤਾਂ ਮੈਂ ਤਕਰੀਬਨ ਉੱਥੇ ਮੈਨੂੰ ਜਮਾ ਸ਼ੋਲਡਰ ਨਹੀਂ ਮਿਲਿਆ। ਲੋਡ ਮੇਰੇ ਕੋਲ ਭਾਰਾ ਸੀ। ਮੈਂ ਕਿਹਾ ਜੇ ਮੈਂ ਇੱਥੇ ਰੋਕ ਲਿਆ ਤੇ ਟਰੱਕ ਵੀ ਬਹੁਤ ਕ੍ਰਾਸ ਕਰਦੇ ਆ, ਕੋਈ ਸਿੰਗਲ ਹਾਈਵੇ ਆ, ਜੌਬ ਲੇਨ ਜਾਂਦੇ ਨਹੀਂ, ਉਹ ਸਾਈਡ ਤੋਂ ਲੰਘਦੇ ਆ। ਤੇ ਮੈਂ 2 ਮੀਲਾਂ ਆ ਗਿਆ ਤੇ ਮੋਰੇ ਇੱਕ ਪਿੰਡ ਸੀ, ਮੈਨੂੰ ਪਤਾ ਮੈਂ ਉੱਥੋਂ ਲੰਘਦਾ ਰਹਿੰਦਾ। ਮੈਂ ਕਿਹਾ ਮੈਂ ਉੱਥੇ ਜਗ੍ਹਾ ਆਉਣੀ, ਉੱਥੇ ਰੋਕਦਾ। ਮੈਂ ਉਸ ਤੋਂ ਪਹਿਲਾਂ ਹਲੇ ਰੋਕਦਾ ਹੀ ਪਿਆ ਤੇ ਜਾਨੂੰ ਟੂ ਕਰਦੀਆਂ। ਉਹ ਛੋਟਾ ਜਿਹਾ ਪਿੰਡ ਸੀਗਾ, ਵੀ ਗੱਡੀਆਂ ਕਈ ਇਕੱਠੀਆਂ ਹੋ ਗਈਆਂ। ਤੇ ਉਹ ਬੰਦੇ ਮੈਂ ਹਲੇ ਰੋਕਿਆ ਹੀ ਆ, ਤੇ ਉਹਨੇ ਮੈਨੂੰ ਕਹਿੰਦਾ ਥੱਲੇ ਉੱਤਰ। ਜਿੱਦਾਂ ਮੈਂ ਡੋਰ ਖੋਲੀ ਆ, ਮੈਂ ਚੱਕ ਕੇ ਉਹਨੇ ਥੱਲੇ ਮਾਰਿਆ ਤੇ ਮੇਰੇ ਕੱਪੜੇ ਪਾੜ ਦਿੱਤੇ ਤੇ ਨਾਲੇ ਮੈਨੂੰ ਲਾਈ ਹੱਥ ਕੜੀ ਲਾ ਲਈ। ਮੈਂ ਉਹਨੂੰ ਦੱਸੀ ਵੀ ਜਾਂਦਾ ਵੀ ਭਾਈ ਜਗ੍ਹਾ ਹੈ ਨਹੀਂ ਗੀ, ਮੈਂ ਸਿਟੀਜ਼ਨ ਬੰਦਾ ਆ, ਮੈਨੂੰ 28-29 ਸਾਲ ਹੋ ਗਏ ਟਰੱਕਿੰਗ ਦੇ ਵਿੱਚ, ਮੈਂ ਡਿਸਪੈਚ ਵੀ ਕਰਦਾ ਰਿਹਾ ਕਈ ਸਾਲ, ਪਰ ਉਹਨੇ ਮੇਰੀ ਗੱਲ ਨਹੀਂ ਸੁਣੀ ਜੀ। ਮੈਂ ਕਿਹਾ ਵੀ ਜਦੋਂ ਜਗ੍ਹਾ ਹੈ ਨਹੀਂ, ਵੀ ਹੈਵੀ ਲੋਡ ਆ, ਮੈਂ ਕਿੱਦਾਂ ਰੋਕ ਦਿੰਦਾ, ਵੀ ਮੈਂ ਐਕਸੀਡੈਂਟ ਹੋ ਜਾਂਦਾ, ਕਿਹਦੀ ਜ਼ਿੰਮੇਵਾਰੀ ਆ। ਕਹਿੰਦਾ ਜਦੋਂ ਮੈਂ ਲਾਈਟਾਂ ਲਾਈਆਂ ਤਾਂ ਉੱਥੇ ਹੀ ਰੋਕਣਾ ਸੀ। ਅੱਛਾ, ਮੁੜ ਕੇ ਉਹਨਾਂ ਨੇ ਕੋਈ ਮੇਰੀ ਸੁਣੀ ਨਹੀਂ ਹੈਗੀ। ਮੈਂ ਬਥੇਰਾ ਉਹਨਾਂ ਨੂੰ ਕਿਹਾ ਤੇ ਉਹਨਾਂ ਫਿਰ ਮੈਨੂੰ ਅਰੈਸਟ ਕੀਤਾ। ਅਰੈਸਟ ਕਰਕੇ ਮੈਨੂੰ ਮੇਰਾ ਮੈਡੀਕਲ ਕਰਾ ਕੇ ਤਾਂ ਰਾਤ ਉੱਥੇ ਰੱਖਿਆ, ਤਾਂ ਸਵੇਰੇ ਮੈਂ ਬੇਲ ਬੌਂਡ ਦੇ ਬਾਹਰ ਆਇਆ ਜੀ। ਤੇ ਹੁਣ ਤੁਸੀਂ ਦੱਸੋ ਜੀ, ਇਹਦੇ ਜਦੋਂ ਤੁਹਾਡਾ ਸ਼ੋਲਡਰ ਹੀ ਹੈ ਨਹੀਂ, ਫਿਰ ਮੈਂ ਟਰੱਕ ਕਿੱਥੇ ਰੋਕ, ਸੜਕ ਦੇ ਵਿੱਚ। ਕਹਿੰਦਾ ਤੂੰ ਉੱਥੇ ਵਿੱਚੇ ਰੋਕ ਦਿੰਦਾ, ਮੈਨੂੰ ਕਹਿੰਦਾ। ਪਾਵਰ ਟ੍ਰਿਪ 'ਚ ਕਈ ਨਾ ਪੁਲਿਸ ਵਾਲੇ ਬਹੁਤ ਚੱਲਦੇ ਆ। ਓਕਲਾਹੋਮਾ ਵਾਲੇ ਤਾਂ ਆਈ ਥਿੰਕ ਇਹ ਕਾਫੀ ਜਿਹੜਾ ਇਹ ਬਹੁਤ ਗਲਤ ਕੀਤਾ ਜੀ ਉਹਨੇ ਮੇਰੇ ਹਿਸਾਬ ਨਾਲ। ਇੰਨੀ ਨਫ਼ਰਤ ਉਹਨਾਂ ਦੇ ਵਿੱਚ ਮੈਂ ਦੇਖੀ ਆ। ਮੈਂ ਉਹਨੂੰ ਕਿਹਾ ਵੀ ਮੈਨੂੰ ਕਹਿੰਦਾ ਤੂੰ ਫਿਰ ਸ਼ਹਿਰ ਫਾੜਾ ਸੱਦਿਆ ਉਹਨਾਂ ਨੇ। ਮੈਨੂੰ ਕਹਿੰਦਾ ਤੂੰ ਨੈਚੁਰਲਾਈਜੇਸ਼ਨ ਆ। ਮੈਂ ਕਿਹਾ ਯੈਸ। ਮੈਂ ਤਾਂ 14-15 ਸਾਲ ਹੋ ਗਏ ਮੈਨੂੰ ਸਿਟੀਜ਼ਨ ਹੋਏ ਨੇ, ਮੈਨੂੰ ਅੱਜ ਤੱਕ ਕੋਈ ਟਿਕਟ ਵੀ ਨਹੀਂ ਮਿਲੀ। ਮੈਂ ਇੰਨੀ ਜ਼ਿਆਦਾ ਵਧੀਆ ਮੈਂ ਸੇਫ ਡਰਾਈਵਿੰਗ ਕਰਦੇ ਨੂੰ ਹੋ ਗਏ ਨੇ ਕਈ ਸਾਲ ਹੋਏ। ਮੈਂ 10 ਸਾਲ ਡਿਸਪੈਚ ਕਰਦਾ ਰਿਹਾ ਵਿੱਚ, ਹੈ ਨਾ। ਮੈਂ ਕੋਈ ਨਵਾਂ ਬੰਦਾ ਥੋੜਾ ਆ, ਲੇਕਿਨ ਮੇਰੀ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ। ਤੇ ਉਹ ਜਿਹੜਾ ਮੈਨੂੰ ਪੁਲਿਸ ਵਾਲਾ ਫਿਰ ਛੱਡ ਕੇ ਗਿਆ ਜੇਲ੍ਹ ਦੇ ਵਿੱਚ ਮੈਡੀਕਲ ਕਰਾ ਕੇ, ਮੈਨੂੰ ਕਹਿੰਦਾ ਤੂੰ ਐਡਵੋਕੇਟ ਹਾਇਰ ਕਰੀ ਤੇ ਦੂਸਰਾ ਤੈਨੂੰ ਕਹਿੰਦਾ ਮਿਸਮੀਨਰ ਜੀ ਟਿਕਟ ਦਿੱਤੀ ਆ, ਵੈਸੇ ਕੋਈ ਕਹਿੰਦਾ ਫੈਮਿਲੀ ਤਾਂ ਤੇਰੇ ਤੇ ਲਾਈ ਨਹੀਂ ਹੈਗੀ। ਬਟ ਸਟਿਲ ਮੈਨੂੰ ਰਾਤ ਉੱਥੇ ਰਹਿਣਾ ਪਿਆ ਤੇ $1500 $250 ਮੈਨੂੰ ਬੇਲ ਬੌਂਡ ਕਰਾਉਣੀ ਪਈ ਆ। ਜਿਹੜੀ ਬੇਲ ਬੌਂਡ ਵਾਲੀ ਜਨਾਨੀ ਸੀ ਉਹ ਇੰਨੀ ਵਧੀਆ ਸੀ। ਉਹ ਕਹਿੰਦੀ ਇੱਥੇ 30 ਮੀਲਾਂ ਤੇ ਮੇਰਾ ਟਰੱਕ ਸੀਗਾ। ਉਹ ਕਹਿੰਦੀ ਇੱਥੇ ਕੋਈ ਟਰਾਂਸਪੋਰਟੇਸ਼ਨ ਨਹੀਂ ਹੈਗੀ, ਨਾ ਕੋਈ ਯੈਲੋ ਕੈਬ ਮਿਲਣੀ, ਨਾ ਤੈਨੂੰ ਕੋਈ ਉਬਰ ਮਿਲਣੀ ਆ। ਉਹ ਵਿਚਾਰੀ ਮੈਨੂੰ ਉੱਥੇ ਛੱਡ ਕੇ ਗਈ, ਹੈ ਨਾ। ਤੇ ਉਹ ਵੀ ਮੱਥੇ ਦੇ ਹੱਥ ਮਾਰੇ, ਕਹਿੰਦੀ ਵੀ ਤੂੰ ਤਾਂ ਸੇਫਟੀ, ਤੂੰ ਤਾਂ ਹੈਜ਼ਰਡ ਵੀ ਔਨ ਕਰਤੇ ਸੀਗੇ। ਤੇ ਆਹ ਹਿਸਾਬ ਲੈ ਲਓ ਜੀ, ਇੱਦਾਂ ਹੋਇਆ। ਆਈ ਥਿੰਕ ਤੁਸੀਂ ਜਿਹੜੀ ਇਹ ਚੀਜ਼ ਹੈਗੀ ਆ ਡੈਫੀਨੇਟਲੀ ਲਾਇਰ ਦੇ ਨਾਲ ਡਿਸਕਸ ਕਰ ਸਕਦੇ ਹਾਂ, ਬਿਕੋਜ਼ ਦੈਟ ਇਜ਼ ਨਾਟ ਰਾਈਟ। ਕਿਉਂਕਿ ਜਿਹੜਾ ਪੁਲਿਸ ਵਾਲਾ ਹੈਗਾ ਆ, ਉਹਨਾਂ ਨੂੰ ਇਹ ਚੀਜ਼ ਜਿਹੜੀ ਆ, ਇਹ ਹਮੇਸ਼ਾ ਜਦੋਂ ਕਿਤੇ ਵੀ ਲਾਈਟ ਦਿੰਦੇ ਆ, you need to find a safe place to park. ਠੀਕ ਆ, safe place to park, ਇਹ ਅੰਡਰਸਟੈਂਡੇਬਲ ਹੈਗਾ ਆ। ਆਈ ਥਿੰਕ ਅਗੇਨ ਉਹੀ ਜਿਹੜੀ ਚੀਜ਼ ਆਉਂਦੀ ਆ ਕਿ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀ ਆਹ ਡਿਸਕ੍ਰਿਮੀਨੇਸ਼ਨ ਹੈ ਜਾਂ ਇੱਦਾਂ ਦੀਆਂ ਗੱਲਾਂ ਬਹੁਤ ਸਾਰੀਆਂ ਹੁੰਦੀਆਂ। ਯਾ ਡੈਫੀਨੇਟਲੀ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ। ਮੈਂ ਬਿਲਕੁਲ ਕਹੂੰਗਾ ਕਿ ਤੁਸੀਂ ਸਰਕੂਲੇਸ਼ਨ ਵਾਲਿਆਂ ਨਾਲ ਵੀ ਕੰਟੈਕਟ ਕਰਿਓ। ਹਾਂਜੀ, ਤੁਸੀਂ ਉਹਨਾਂ ਨਾਲ ਵੀ ਕੰਟੈਕਟ ਕਰ ਸਕਦੇ ਆ। ਤੁਸੀਂ ਬਾਅਦ 'ਚ ਮੈਨੂੰ ਕਾਲ ਕਰ ਲਿਓ ਰਮਨ ਭਾਜੀ ਨੂੰ, ਤੇ ਫਿਰ ਆਪਾਂ ਜਿਹੜਾ ਉਹਦੇ ਤੇ ਆਪਾਂ ਜਿਹੜੀ ਵੀ ਕਾਰਵਾਈ ਹੋ ਸਕਦੀ ਕਰ ਸਕਦੇ ਹਾਂ।